ਅੱਜ ਦੀਆਂ ਖਬਰਾਂ ਵੱਲ ਆਈਏ, ਜਿਸ ਤਰ੍ਹਾਂ ਅਸੀਂ ਸਵੇਰੇ ਵੀ ਖਬਰਾਂ ਸੁਣ ਰਹੇ ਸੀ। ਇਜ਼ਰਾਈਲ ਤੇ ਫਲਸਤੀਨ ਦੇ ਵਿੱਚ ਹਮਾਸ ਦੇ ਵਿੱਚ ਜਿਹੜੀ ਜੰਗ ਆ ਉਹ ਸ਼ੁਰੂ ਹੋ ਚੁੱਕੀ ਹੈਗੀ ਆ। 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ। ਇਜ਼ਰਾਈਲ ਦੇ ਇਤਿਹਾਸ ਦੇ ਵਿੱਚ ਕਹਿੰਦੇ ਜਦੋਂ ਉਹਨਾਂ ਦਾ ਜੈਨੋਸਾਈਡ ਹੋਇਆ ਸੀ, ਉਸ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਜਿਹੜਾ ਹਮਲਾ ਹੈਗਾ, ਜਿਹਦੇ ਵਿੱਚ 700 ਤੋਂ ਵੱਧ ਜਿਹੜੇ ਇਜ਼ਰਾਈਲੀ ਆ ਉਹਨਾਂ ਦੀ ਮੌਤ ਹੋ ਗਈ। ਇਹ ਸਾਰਾ ਕੁਝ ਇੱਕ ਜਗ੍ਹਾ ਦੇ ਉੱਤੇ ਫੈਸਟੀਵਲ ਹੋ ਰਿਹਾ ਸੀ, ਗਾਣ ਵਜਾਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਉੱਥੇ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਅਟੈਕ ਕੀਤਾ। ਮੈਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹਮਾਸ ਦੇ ਜਿਹੜੇ ਮਿਲੀਟੈਂਟਸ ਆ ਉਹਨਾਂ ਨੇ ਬਾਈ ਏਅਰ, ਬਾਈ ਰੋਡ, ਬਾਈ ਸੀ, ਸਾਰੇ ਪਾਸਿਓਂ ਜਿਹੜਾ ਐਂਟਰ ਹੋ ਕੇ ਇਨਸਾਈਡ ਇਜ਼ਰਾਈਲ ਤੋਂ ਜਿਹੜਾ ਹਮਲਾ ਕੀਤਾ। ਸੋ ਹੁਣ ਇਹ ਖਬਰਾਂ ਆ ਰਹੀਆਂ ਵੀ ਕਿਸ ਤਰ੍ਹਾਂ ਜਿੱਥੇ ਇਹ ਫੈਸਟੀਵਲ ਹੋ ਰਿਹਾ ਸੀ ਉੱਥੇ 260 ਦੇ ਕਰੀਬ ਲੋਕ ਮਾਰੇ ਗਏ ਹੈਗੇ। ਉਹਨਾਂ ਨੇ ਆਪਣਾ ਦੱਸਿਆ ਵੀ ਪਹਿਲਾਂ ਤਾਂ ਅਸੀਂ ਸੋਚਿਆ ਵੀ ਪਟਾਕੇ ਵਗੈਰਾ ਚੱਲ ਰਹੇ ਹੈਗੇ ਆ, ਬਾਅਦ ਦੇ ਵਿੱਚ ਪਤਾ ਚੱਲਿਆ ਵੀ ਸ਼ਰੇਆਮ ਜਿਹੜੀਆਂ ਗੋਲੀਆਂ ਦੇ ਨਾਲ ਲੋਕਾਂ ਨੂੰ ਭੁੰਨਿਆ ਗਿਆ। ਇਜ਼ਰਾਈਲ ਦੇ ਵਿੱਚ ਵੀ ਅਟੈਕ ਹਮੇਸ਼ਾ ਹੀ ਹੁੰਦੇ ਰਹਿੰਦੇ ਤੇ ਇਜ਼ਰਾਈਲ ਵਾਲੇ ਫਲਸਤੀਨ ਦੇ ਵਿੱਚ ਬਹੁਤ ਅਟੈਕ ਕਰਦੇ ਰਹਿੰਦੇ ਆ। ਉਹਨਾਂ ਨੇ ਜਿਹੜੇ ਜਿੱਥੇ ਬੰਬ ਲੱਗਣ ਤੋਂ ਬਚਣ ਦੇ ਲਈ ਬੰਕਰ ਬਣਾਏ ਹੋਏ ਸੀ, ਉਹਨਾਂ ਦੇ ਲਾਗੇ ਉਹ ਖੜ ਗਏ ਤੇ ਜਿਹੜਾ ਵੀ ਉੱਧਰ ਨੂੰ ਆਉਂਦਾ ਸੀ ਉਹਨਾਂ ਦੇ ਗੋਲੀਆਂ ਮਾਰਦੇ ਗਏ ਤੇ ਕਈ ਘੰਟੇ ਲੱਗੇ, ਕਹਿੰਦੇ ਵੀ ਇਜ਼ਰਾਈਲ ਦੀ ਪੁਲਿਸ ਜਾਂ ਇਜ਼ਰਾਈਲ ਦੀ ਆਰਮੀ ਨੂੰ ਇਸ ਜਗ੍ਹਾ ਦੇ ਉੱਤੇ ਪਹੁੰਚਣ ਦੇ ਲਈ। ਉਹਦੇ ਲਈ ਲੋਕ ਹੁਣ ਬਹੁਤ ਹੈਰਾਨ ਆ ਵੀ ਇਹ ਕਿਸ ਤਰ੍ਹਾਂ ਹੋ ਗਿਆ। ਤੇ ਦੂਸਰੇ ਪਾਸੇ ਧੜਾ ਧੜ ਉਹਨਾਂ ਨੇ ਰਾਕਟ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਸਿੱਟਣੇ ਸ਼ੁਰੂ ਕਰ ਦਿੱਤੇ। ਹੁਣ ਤੱਕ ਖਬਰਾਂ ਇਹ ਆ ਰਹੀਆਂ ਵੀ 1100 ਦੇ ਕਰੀਬ ਲੋਕ ਦੋਨੋਂ ਪਾਸੇ ਮਾਰੇ ਜਾ ਚੁੱਕੇ ਆ। 2000 ਤੋਂ ਵੱਧ ਜਿਹੜੇ ਲੋਕ ਆ ਉਹ ਫੱਟੜ ਹੋ ਚੁੱਕੇ ਹੈਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਜਿਹੜੀ ਆ ਚੇਂਜਸ ਆ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਇਹ ਵਾਪਰੀ ਆ। ਮੋਸਾਦ ਜਿਹੜੀ ਕਿ ਇਹ ਜਾਣੀ ਜਾਂਦੀ ਆ ਪੂਰੀ ਦੁਨੀਆ ਭਰ ਦੇ ਵਿੱਚ ਵੀ ਭਾਈ ਇਹਨਾਂ ਦਾ ਜਿਹੜਾ ਇੰਟੈਲੀਜੈਂਸ ਦਾ ਕੰਮ ਬਹੁਤ ਤਿੱਖਾ ਆ, ਬਹੁਤ ਤੇਜ਼ ਆ, ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇੰਨਾ ਵੱਡਾ ਜਿਹੜਾ ਹਮਲਾ ਆ ਉਹ ਹੋ ਰਿਹਾ ਆ। ਇਸ ਦੇ ਬੈਕਗਰਾਊਂਡ ਦੇ ਵਿੱਚ ਜੇ ਹਰਜੋਤ ਸਿੰਘ ਜੀ ਜਾਈਏ ਤਾਂ ਇਜ਼ਰਾਈਲ ਦੇ ਸਾਊਦੀ ਅਰੇਬੀਆ ਦੇ ਨਾਲ ਰਿਸ਼ਤੇ ਜਿਹੜੇ ਆ ਉਹ ਥੋੜ੍ਹੇ ਜਿਹੇ ਡਿਪਲੋਮੈਟਿਕ ਰਿਸ਼ਤੇ ਆ ਉਹ ਬਣਨੇ ਜਿਹੜੇ ਉਹ ਸ਼ੁਰੂ ਹੋਏ ਆ। ਅਫਕੋਰਸ ਇਰਾਨ ਵਾਲਿਆਂ ਨੇ ਹਮਾਸ ਵਾਲਿਆਂ ਦੀ ਜਿਹੜੀ ਸਪੋਰਟ ਕੀਤੀ ਸੀ, ਲੈਬਨਾਨ ਦੇ ਵਿੱਚ ਜਿਹੜਾ ਹਜ਼ਬੁੱਲਾ ਆ ਉਹਨਾਂ ਨੇ ਵੀ ਹਮਾਸ ਦੀ ਸਪੋਰਟ ਕੀਤੀ। ਇੱਥੋਂ ਤੱਕ ਵੀ ਦੇਖਿਆ ਗਿਆ ਸੀ ਸ਼ਾਇਦ ਤਾਲਿਬਾਨੀ ਵੀ ਜਿਹੜੇ ਆ ਜਿਹੜੀ ਸਰਕਾਰ ਆ ਉੱਥੇ ਤਾਲਿਬਾਨ ਅਫਗਾਨਿਸਤਾਨ 'ਚ ਉਹਨਾਂ ਦੀ ਉਹ ਵੀ ਇਸ ਦੀ ਸਪੋਰਟ ਵਿੱਚ ਜਿਹੜੇ ਉਹ ਆ ਸਕਦੇ ਆ। ਦੂਜੇ ਪਾਸੇ ਪੂਰਾ ਵੈਸਟ ਤੇ ਤਕਰੀਬਨ ਸਾਰੇ ਹੀ ਜਿਹੜੇ ਮੁਲਕ ਇਹਨਾਂ ਕੁਛ ਕੁ ਮੁਲਕਾਂ ਨੂੰ ਛੱਡ ਕੇ ਉਹ ਇਜ਼ਰਾਈਲ ਦੇ ਨਾਲ ਆ। ਹੁਣ ਇਜ਼ਰਾਈਲ ਨੇ ਨਵੀਂ ਮਿਲਟਰੀ ਦੀ ਅਸਿਸਟੈਂਸ ਦੀ ਮੰਗ ਕੀਤੀ ਆ ਅਮਰੀਕਾ ਦੇ ਕੋਲੋਂ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਾਂਗਰਸ ਨੂੰ ਬਰੀਫ ਜਿਹੜਾ ਆ ਉਹ ਕੀਤਾ ਹੈਗਾ ਆ ਵੀ ਵੈਪਨਸ ਦੀ ਬਹੁਤ ਸਖਤ ਤੇ ਤੁਰੰਤ ਜਿਹੜੀ ਉਹ ਜ਼ਰੂਰਤ ਆ। ਅਮਰੀਕਾ ਆਪਣੀ ਇੱਕ ਦੁਵਿਧਾ ਦੇ ਵਿੱਚੋਂ ਜਿਹੜਾ ਲੰਘ ਰਿਹਾ ਆ। ਕਾਂਗਰਸ ਨੇ ਜਿਨ੍ਹਾਂ ਨੇ ਇਹ ਬਿੱਲ ਪਾਸ ਕਰਨੇ ਹੁੰਦੇ ਆ ਉਹਨਾਂ ਦੇ ਕੋਲ ਸਪੀਕਰ ਜਿਹੜਾ ਉਹ ਕੋਈ ਨਹੀਂ ਹੈਗਾ ਤੇ ਉਹ ਹਮਲਾ ਵੀ ਜਿਹੜਾ ਦੇਖੋ ਹਮਾਸ ਦਾ ਉਸ ਟਾਈਮ ਦੇ ਉੱਤੇ ਇਜ਼ਰਾਈਲ ਦੇ ਉੱਤੇ ਹੁੰਦਾ ਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰਾਕਟ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਹਿੰਦੇ ਜਿਹੜੇ ਉਹਨਾਂ ਦੇ ਲੜਾਕੂ ਆ, ਮਿਲੀਟੈਂਟ ਆ, ਉਹਨਾਂ ਨੇ ਜਿਹੜਾ ਇਜ਼ਰਾਈਲ ਦੇ ਵੱਖ-ਵੱਖ ਥਾਵਾਂ ਦੇ ਉੱਤੇ ਹਮਲਾ ਕੀਤਾ। ਬੀਤੇ ਕੁਛ ਸਾਲਾਂ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਇਜ਼ਰਾਈਲੀ ਸੈਟਲਮੈਂਟਸ ਆ ਉਹ ਬਣਾਈਆਂ ਗਈਆਂ ਸੀਗੀਆਂ। ਇਹ ਵੈਸੇ ਥਾਂ ਮੰਨਿਆ ਇਹ ਜਾਂਦਾ ਆ ਵੀ ਪੈਲਸਤੀਨੀਆਂ ਨੂੰ ਜਿਹੜਾ ਉਹਨਾਂ ਨੇ ਦਿੱਤਾ ਹੋਇਆ ਆ, ਪਰ ਉੱਥੇ ਉਹਨਾਂ ਦੇ ਨਾਲ ਵੀ ਜਿਹੜਾ ਧੱਕਾ ਆ ਉਹ ਹੁੰਦਾ ਰਿਹਾ। ਦੇਖੋ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ, ਇਹ ਨਹੀਂ ਹੈ ਵੀ ਇੱਕ ਪਾਸੇ ਦਾ ਦੇ ਪਾਸੇ ਦੀ ਹੀ ਜਿਹੜੀ ਇਹ ਗੱਲ ਆ, ਪਰ ਇਸ ਟਾਈਮ ਇਸ ਪੂਰੇ ਮਾਮਲੇ ਦੇ ਵਿੱਚ ਆਮ ਜਿਹੜੀ ਦੁਨੀਆ ਆ, ਆਮ ਜਿਹੜੇ ਲੋਕ ਆ ਉਹ ਪੂਰੀ ਤਰ੍ਹਾਂ ਇਸ ਟਾਈਮ ਪਿਸ ਰਹੇ ਆ। ਇਹ ਲੜਾਈ ਅੱਜ ਦੀ ਨਹੀਂ, ਇਹਨਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਪਿੱਛੇ ਨੂੰ ਜਿਹੜੀ ਉਹ ਜਾਂਦੀ ਆ। ਜਦੋਂ ਤੋਂ ਇਜ਼ਰਾਈਲ ਦਾ ਮੁਲਕ ਬਣਿਆ ਆ ਉਦੋਂ ਤੋਂ ਹੀ ਇਸ ਤਰੀਕੇ ਦੀ ਜਿਹੜੀ ਆ ਉਹ ਗੱਲ ਹੋਈ ਆ। ਹੁਣ ਅਮਰੀਕਾ ਦੀ ਜਿਹੜੀ ਐਮਰਜੈਂਸੀ ਮਿਲਟਰੀ ਏਡ ਦੀ ਜਿਹੜੀ ਪ੍ਰੋਮਿਸ ਆ ਉਹ ਡਾਵਾਂਡੋਲ ਆ। ਅਮਰੀਕਾ ਨੇ ਆਪਣੇ ਜਿਹੜੇ ਲੜਾਕੂ ਬੇੜੇ ਆ ਉਹ ਮੈਡੀਟਰੇਨੀਅਨ ਵੱਲ ਨੂੰ ਘੱਲ ਦਿੱਤੇ ਨੇ। ਬਾਈਡਨ ਪ੍ਰਸ਼ਾਸਨ ਨੇ ਹੁਕਮ ਜਿਹੜੇ ਉਹ ਦੇ ਦਿੱਤੇ ਆ ਅਮਰੀਕਨ ਨੇਵੀ ਨੂੰ, ਉਹਨਾਂ ਦੇ ਕੁਛ ਜਿਹੜੇ ਲੜਾਕੂ ਬੇੜੇ ਆ ਉਹ ਉਧਰਲੇ ਪਾਸੇ ਨੂੰ ਜਾਣਗੇ। ਤੇ ਦੂਜੇ ਪਾਸੇ ਹੁਣ ਮੰਗ ਜਿਹੜੀ ਆ ਉਹ ਇਹੀ ਕੀਤੀ ਜਾ ਰਹੀ ਆ ਵੀ ਜਲਦ ਤੋਂ ਜਲਦ ਉੱਥੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਮਿਲਟਰੀ ਅਸਿਸਟੈਂਸ ਆ
ਉਹ ਦਿੱਤੀ ਜਾਵੇ। ਸੈਨੇਟ ਦੇ ਜਿਹੜੇ ਫੋਰਨ ਰਿਲੇਸ਼ਨ ਚੇਅਰ ਨੇ ਬੈਨ ਕਾਰਡਨ, ਉਹਨਾਂ ਨੇ ਸ਼ਨਿਚਰਵਾਰ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਲੈਜਿਸਲੇਸ਼ਨ ਲਿਆਉਣਗੇ ਜਿਹੜੇ ਇੰਟਰਸੈਪਟਰਸ ਆ ਉਹਨਾਂ ਨੂੰ ਰੀਸਟਾਕ ਕਰਨ ਦੇ ਲਈ ਜਿਹੜਾ ਆਇਰਨ ਡੋਮ ਸਿਸਟਮ ਇਜ਼ਰਾਈਲ ਦਾ ਚੱਲ ਰਿਹਾ ਆ ਉਸ ਨੂੰ ਦੁਬਾਰਾ ਇੱਕ ਹਿਸਾਬ ਦੇ ਨਾਲ ਉਸ ਵਿੱਚ ਜ਼ਿਆਦਾ ਜਿਹੜੀਆਂ ਵੀ ਮਿਜ਼ਾਈਲਸ ਜਾਂ ਉਹ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਉਹ ਉਹਨਾਂ ਨੂੰ ਹੋਊਗੀ। ਬਾਈਡਨ ਹੁਣਾਂ ਨੇ ਅਜੇ ਹਾਲ ਦੀ ਘੜੀ ਸਪਲੀਮੈਂਟਲ ਫੰਡਿੰਗ ਦੀ ਮੰਗ ਜਿਹੜੀ ਉਹ ਨਹੀਂ ਕੀਤੀ, ਕਹਿੰਦੇ ਵੀ ਉਹ ਰਿਕੁਐਸਟ ਬਹੁਤ ਹੀ ਜਲਦ ਜਿਹੜੀ ਉਹ ਆ ਸਕਦੀ ਆ। ਤੇ ਜਿਹੜੇ ਪਹਿਲੇ ਪਰਸਨ ਆ ਪੈਂਟਾਗਨ ਤੇ ਸਟੇਟ ਡਿਪਾਰਟਮੈਂਟ ਦੇ ਉਹਨਾਂ ਨੇ ਲਾਅ ਮੇਕਰਸ ਨੂੰ ਜਿਹੜਾ ਉਹ ਦੱਸਿਆ ਵੀ ਜਿੰਨੀਆਂ ਵੀ ਲੀਗਲ ਅਥਾਰਟੀਜ਼ ਆ ਉਹ ਰਾਈਟ ਨਾਓ ਅਸਿਸਟ ਕਰ ਰਹੀਆਂ ਆ ਇਜ਼ਰਾਈਲ ਨੂੰ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੀਆਂ ਜਿਹੜੀਆਂ ਆ ਉਹ ਇਸ ਟਾਈਮ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਅਧਿਕਾਰੀ ਜਿਹੜੇ ਆ ਉਹਨਾਂ ਨੇ ਲਾਅ ਮੇਕਰਸ ਨੂੰ ਜਿਹੜਾ ਉਹ ਦੱਸਿਆ ਵੀ ਐਡਮਿਨਿਸਟ੍ਰੇਸ਼ਨ ਹਾਲ ਦੀ ਘੜੀ ਜਿਹੜਾ $100 ਮਿਲੀਅਨ ਦਾ ਪ੍ਰੈਜ਼ੀਡੈਂਸ਼ੀਅਲ ਡਰਾਅਡਾਊਨ ਅਥਾਰਟੀ ਹੁੰਦੀ ਆ ਵੈਪਨਸ ਸੈਂਡ ਕਰਨ ਦੀ, ਉਸ ਦੀ ਜਿਹੜੀ ਵਰਤੋਂ ਕਰਦੇ ਹੋਏ ਯੂਐਸ ਦੇ ਜਿਹੜੇ ਮਿਲਟਰੀ ਸਟਾਕ ਪਾਈਲਸ ਦੇ ਵਿੱਚੋਂ ਇਜ਼ਰਾਈਲ ਨੂੰ ਜਿਹੜੇ ਆਪਣੇ ਐਮੂਨੇਸ਼ਨ ਆ ਤੇ ਉਹ ਚੀਜ਼ਾਂ ਜਿਹੜੀਆਂ ਉਹ ਘੱਲ ਸਕਦੇ ਆ। ਇੱਥੇ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਵੀ ਇਸ ਟਾਈਮ ਇਜ਼ਰਾਈਲੀ ਤੇ ਯੂਕਰੇਨੀ ਲੋਕਾਂ ਨੂੰ ਜਿਹੜੀ ਆ ਉੱਥੇ ਮਦਦ ਦੀ ਜਿਹੜੀ ਉਹ ਜ਼ਰੂਰਤ ਆ। ਇਜ਼ਰਾਈਲ ਕਹਿੰਦੇ ਵੀ ਬਹੁਤ ਜ਼ਿਆਦਾ ਹੈਵੀਲੀ ਰਿਲਾਈ ਕਰਦਾ ਆ ਏਅਰ ਟੂ ਗਰਾਊਂਡ ਐਮੂਨੇਸ਼ਨਸ ਜਿਹੜੀਆਂ ਫਾਇਰ ਕੀਤੀਆਂ ਜਾਂਦੀਆਂ F-16 ਤੇ F-35 ਫਾਈਟਰ ਜੈਟਸ, ਅਪਾਚੀ ਹੈਲੀਕਾਪਟਰਸ ਆ ਉਹਨਾਂ ਦੇ ਜਿਹੜਾ ਉਹ ਦੁਬਾਰਾ ਇਹ ਸਾਰਾ ਅਸਲਾ ਜਿਹੜਾ ਯੂਕਰੇਨ ਕੋਲ ਨਹੀਂ ਹੈਗਾ, ਸੋ ਇਹ ਸਾਰੇ ਦਾ ਸਾਰਾ ਜਿਹੜਾ ਅਸਲਾ ਸਟਾਕ ਪਾਈਲਸ ਦੇ ਵਿੱਚੋਂ ਉੱਥੇ ਇਜ਼ਰਾਈਲ ਨੂੰ ਘੱਲਿਆ ਜਾ ਸਕਦਾ ਆ। ਜਿੱਦਾਂ ਹੀ ਹਮਾਸ ਨੇ ਹਰਜੋਤ ਸਿੰਘ ਜੀ ਹਮਲਾ ਕੀਤਾ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਵੀ ਗਾਜ਼ਾ ਨੂੰ ਪੂਰੀ ਤਰ੍ਹਾਂ ਸੀਜ਼ ਜਿਹੜਾ ਉਹ ਕਰ ਦਿੱਤਾ, ਨਾ ਬਿਜਲੀ ਨਾ ਪਾਣੀ ਨਾ ਤੇਲ, ਹਰ ਇੱਕ ਚੀਜ਼ ਤੋਂ ਜਿਹੜੇ ਉੱਥੇ ਰਹਿ ਰਹੇ ਲੋਕ ਆ ਉਹਨਾਂ ਨੂੰ ਕੱਟ ਆਫ ਕਰ ਦਿੱਤਾ। ਇਜ਼ਰਾਈਲੀ ਡਿਫੈਂਸ ਮਿਨਿਸਟਰ ਨੇ ਜਿਹੜਾ ਉਹ ਕਿਹਾ ਆ ਬੈਂਜਾਮਿਨ ਨੇਤਨਯਾਹੂ ਨੇ ਇਸ ਹਮਲੇ ਤੋਂ ਬਾਅਦ ਤੁਰੰਤ ਜਿਹੜਾ ਆ ਇਹ ਬਿਆਨ ਦੇ ਦਿੱਤਾ ਸੀਗਾ ਵੀ ਅਸੀਂ ਹੁਣ ਜੰਗ ਦੇ ਵਿੱਚ ਆ, ਵਾਰ ਦੇ ਵਿੱਚ ਆ, ਵੀ ਆਰ ਐਟ ਵਾਰ ਵਿਦ ਹਮਾਸ। ਜਿਹੜਾ ਉਹ ਆ ਉਹਨਾਂ ਨੇ ਕਿਹਾ ਵੀ ਇਹ ਕੋਈ ਛੋਟਾ ਮਿਲਟਰੀ ਆਪਰੇਸ਼ਨ ਨਹੀਂ ਸੀਗਾ, ਇਹ ਇੱਕ ਵੱਡੀ ਚੀਜ਼ ਆ ਤੇ ਓਬਵੀਅਸਲੀ ਹਾਲ ਦੀ ਘੜੀ ਇਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਆ। ਉਹ ਜਿਹੜੀਆਂ ਸੈਟਲਮੈਂਟਸ ਇਹਨਾਂ ਦੇ ਹੱਥੋਂ ਖੁੱਸ ਗਈਆਂ ਨੇ ਉਹਨਾਂ ਨੂੰ ਜਿਹੜਾ ਦੁਬਾਰਾ ਇਜ਼ਰਾਈਲ ਹਾਸਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਆ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਵੀ ਜਿਹੜਾ ਇਜ਼ਰਾਈਲ ਦਾ ਬਾਰਡਰ ਹੈਗਾ ਫਲਸਤੀਨੀਅਨ ਦੇ ਨਾਲ ਉੱਥੇ ਹਜੇ ਵੀ ਜਿਹੜੀ ਫਾਈਟਿੰਗ ਆ ਪੂਰੀ ਤਰ੍ਹਾਂ ਚੱਲ ਰਹੀ ਹੈਗੀ ਆ। ਹੰਡਰਡਸ ਆਫ ਪੀਪਲ ਜਿਹੜੇ ਆ ਮਾਰੇ ਜਾ ਚੁੱਕੇ ਹੈਗੇ। ਡਿਫੈਂਸ ਮਿਨਿਸਟਰ ਉੱਥੇ ਦੇ ਵਾਇਓ ਗੈਲੈਂਟ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਨੋ ਇਲੈਕਟ੍ਰਿਸਿਟੀ, ਨੋ ਫੂਡ, ਨੋ ਵਾਟਰ, ਨੋ ਫਿਊਲ ਗਾਜ਼ਾ ਦੇ ਵਿੱਚ ਜਾਊਗਾ। ਟੈਲੀਫੋਨ ਤੇ ਇੰਟਰਨੈਟ ਸਰਵਿਸ ਵੀ ਗਾਜ਼ਾ ਸਟ੍ਰਿਪ ਦੇ ਵਿੱਚ ਬੰਦ ਕਰ ਦਿੱਤੀ ਗਈ ਹੈਗੀ ਆ। ਇਜ਼ਰਾਈਲ ਵਾਲੇ ਲਗਾਤਾਰ ਜੋ ਹਾਊਸਿੰਗ ਬਿਲਡਿੰਗਸ ਹੈਗੀਆਂ ਆ ਉਹਨਾਂ ਨੂੰ ਉੱਥੇ ਹਿੱਟ ਕਰ ਰਹੇ ਹੈਗੇ ਆ। ਇਰਾਨ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਨਾਸਰ ਕਨਾਨੀ ਨੇ ਇਹ ਕਿਹਾ ਆ ਕਿ ਜੇ ਇਰਾਨ ਨੂੰ ਅਟੈਕ ਕੀਤਾ ਗਿਆ ਤੇ ਅਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਡਿਫੈਂਡ ਕਰਾਂਗੇ। ਯੂਰਪੀਅਨ ਯੂਨੀਅਨ ਨੇ ਸਾਰੀ ਜਿਹੜੀ ਹੈਲਪ ਹੁੰਦੀ ਹੈਗੀ ਆ ਪੈਲਸਤੀਨੀਅਨ ਨੂੰ ਜਾਂਦੀ ਉਸ ਨੂੰ ਸਸਪੈਂਡ ਕਰ ਦਿੱਤਾ ਹੈਗਾ ਆ। ਇਸਲਾਮਿਕ ਜਿਹਾਦ ਦਾ ਮਿਲਟਰੀ ਵਿੰਗ ਜੋ ਐਲ ਕੁਡਸ ਬ੍ਰਿਗੇਡਸ ਹੈਗੀ ਆ ਉਹਨਾਂ ਨੇ ਰਿਸਪੌਂਸਿਬਿਲਿਟੀ ਲਈ ਹੈਗੀ ਆ ਤੇ ਉਹਨਾਂ ਨੇ ਲਬਨਾਨ ਤੋਂ ਇਜ਼ਰਾਈਲ ਦੇ ਵਿੱਚ ਜਾ ਕੇ ਜੋ ਆ ਇਹ ਅਟੈਕ ਕੀਤੇ ਹੈਗੇ ਆ। ਹਮਾਸ ਦਾ ਜਿਹੜਾ ਇੱਕ ਬਹੁਤ ਤਰ੍ਹਾਂ ਦਾ ਜਿਹੜਾ ਸਰਪ੍ਰਾਈਜ਼ ਅਸੌਲਟ ਹੈਗਾ ਇਜ਼ਰਾਈਲ ਦੇ ਅਗੇਂਸਟ ਇਹਦੇ ਵਿੱਚ ਸਾਈਬਰ ਅਟੈਕ ਨਹੀਂ ਇਨਕਲੂਡ ਸੀਗਾ। ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਡਾਇਰੈਕਟਰ ਸਾਈਬਰ ਸਿਕਿਉਰਿਟੀ ਦੇ ਆ ਜੋ ਉਹਨਾਂ ਨੇ ਦੱਸਿਆ ਹੈਗਾ। ਯੂਐਸ ਮਾਰਕੀਟਸ ਓਪਨ ਇਸ ਟਾਈਮ ਦੇ ਉੱਤੇ S&P ਇੰਡੈਕਸ 0.3% ਅਪ ਹੈਗਾ ਆ। ਪੈਨਿਕ ਰਿਐਕਸ਼ਨ ਕਹਿੰਦੇ ਚੱਲ ਰਿਹਾ ਇਜ਼ਰਾਈਲ ਵੱਲੋਂ। ਲੈਬਨੀਜ਼ ਆਰਮੀ ਤੇ ਇਜ਼ਰਾਈਲੀ ਪਲੇਨਸ ਜਿਹੜੀਆਂ ਆ ਉਹ ਹਿੱਟ ਕਰ ਰਹੀਆਂ ਟਾਊਨਸ ਆਫ ਦਾਇਰਾ ਤੇ ਐਟਾ ਅਲ ਸ਼ਵਾਬ ਜੋ ਨੀਅਰ ਬਾਰਡਰ ਹੈਗਾ ਇਜ਼ਰਾਈਲ ਦੇ। ਸੋ ਕਾਫੀ ਜਿਹੜੀ ਸਿਚੁਏਸ਼ਨ ਬੈਡ ਆ। ਉਧਰ ਯੂਕਰੇਨ ਦੇ ਜੋ ਪ੍ਰਾਈਮ ਮਿਨਿਸਟਰ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਉਦਾਂ ਹੀ ਹੋਇਆ ਜਿਸ ਤਰ੍ਹਾਂ ਰਸ਼ੀਆ ਵਾਲਿਆਂ ਨੇ ਸਾਡੇ ਉੱਤੇ ਅਟੈਕ ਕੀਤਾ ਸੀਗਾ। ਇਸ ਤੋਂ ਬਿਨਾਂ ਜੋ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇ ਸਿੰਘ ਮੰਗਾ ਆ ਉਹਨਾਂ ਨੇ ਨਿਊਯਾਰਕ ਟਾਈਮ ਦੇ ਮੁਤਾਬਕ ਅੱਜ ਦੱਸਿਆ ਕਿ ਜੇ ਇਜ਼ਰਾਈਲ ਤੇ ਗਾਜ਼ਾ ਵਾਰ ਇਹ ਰੀਜਨਲ ਕਨਫਲਿਕਟ ਦੇ ਵਿੱਚ ਵੱਧ ਜਾਂਦੀ ਆ, ਜੇ ਸਾਰੇ ਏਰੀਏ 'ਚ ਵੱਧ ਜਾਂਦੀ ਆ, ਇਹਦੇ ਨਾਲ ਗਲੋਬਲ ਇਕਨੋਮੀ ਦੇ ਉੱਤੇ ਬਹੁਤ ਬੜਾ ਜਿਹੜਾ ਅਸਰ ਪਊਗਾ ਤੇ ਇਹ ਬਹੁਤ ਹੀ ਖਤਰਨਾਕ ਹੋਊਗਾ। ਇਹ ਉਹਨਾਂ ਨੇ ਨਿਊਯਾਰਕ ਟਾਈਮ ਦੇ ਨਾਲ ਇੰਟਰਵਿਊ ਦੇ ਦੌਰਾਨ ਦੱਸਿਆ।
ਕਹਿੰਦੇ ਵੀ ਇਹ ਜਿਹੜੀ ਡਿਵੈਲਪਮੈਂਟ ਹੋਊਗੀ ਇਹ ਕ੍ਰਾਈਸਿਸ ਆਫ ਅਨਇਮੈਜਿਨੇਬਲ ਪ੍ਰਪੋਰਸ਼ਨ ਦੀ ਹੋਊਗੀ। ਸੋ ਕਹਿੰਦੇ ਵੀ ਇਹਦਾ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਸੋ ਇਸ ਟਾਈਮ ਦੇ ਉੱਤੇ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਬਣੀ ਹੋਈ ਹੈਗੀ ਆ। ਗਾਹਾਂ ਕੀ ਵਾਪਰਨਾ ਹਜੇ ਕੁਝ ਪਤਾ ਨਹੀਂ, ਪਰ ਦੁਨੀਆ ਦੀਆਂ ਜਿੰਨੇ ਵੀ ਮੇਜਰ ਨਿਊਜ਼ ਆਊਟਲੈਟ ਆ ਸਾਰਿਆਂ ਦੇ ਉੱਤੇ ਜਿਹੜੀ ਮੇਨ ਨਿਊਜ਼ ਆ ਉਹ ਇਹੀ ਚੱਲ ਰਹੀ ਹੈਗੀ ਆ। ਹੁਣ ਤੱਕ ਟੋਟਲ 1200 ਲੋਕ ਜਿਹੜੇ ਆ ਜਿਨ੍ਹਾਂ ਦੀ ਮੌਤ ਹੋਈ ਆ ਉਹ ਕਨਫਰਮ ਹੋ ਚੁੱਕੇ ਹੈਗੇ। ਜੀ, ਕਾਫੀ ਸਾਰੀ 에ਅਰਲਾਈਨਸ ਨੇ ਟੈਲ ਅਵੀਵ ਇਜ਼ਰਾਈਲ ਨੂੰ ਜਾਂਦੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ, ਜਿਨ੍ਹਾਂ ਵਿੱਚ ਅਮਰੀਕਨ 에ਅਰਲਾਈਨ, ਨਾਰਵੇਜੀਅਨ 에ਅਰ, ਕੋਰੀਅਨ 에ਅਰ, 에ਅਰ ਇੰਡੀਆ, ਕੈਥੇ ਪੈਸੀਫਿਕ ਤੇ ਹੋਰ ਬਹੁਤ ਸਾਰੇ ਜਿਹੜੇ ਮੇਜਰ ਕੈਰੀਅਰਸ, ਯੂਨਾਈਟਿਡ 에ਅਰਲਾਈਨਸ ਉਹ ਵੀ ਕਹਿੰਦੇ ਆ ਵੀ ਇੱਥੇ ਜਿਹੜੀਆਂ ਜਾ ਰਹੀਆਂ ਫਲਾਈਟਸ ਆ ਉਹਨਾਂ ਨੂੰ ਕੈਂਸਲ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਬਹੁਤ ਸਾਰੇ ਲੋਕਾਂ ਨੂੰ ਹਮਾਸ ਵਾਲਿਆਂ ਨੇ ਕੈਦੀ ਵੀ ਜਿਹੜਾ ਉਹ ਬਣਾ ਲਿਆ ਆ, ਉਹਨਾਂ ਨੂੰ ਅਗਵਾ ਕਹਿੰਦੇ ਆ ਵੀ ਕਰ ਲਿਆ, ਜਿਨ੍ਹਾਂ 'ਚ ਬੱਚੇ ਵੀ ਆ, ਬੁੜੀਆਂ ਵੀ ਆ, ਬਜ਼ੁਰਗ ਵੀ ਜਿਹੜੇ ਉਹ ਸ਼ਾਮਲ ਨੇ। ਵੀਡੀਓਜ਼ ਵੀ ਜਿਹੜੀਆਂ ਬਹੁਤ ਜ਼ਿਆਦੀਆਂ ਇਸ ਟਾਈਮ ਚੱਲ ਰਹੀਆਂ, ਜਿੱਥੇ ਔਰਤਾਂ ਦੇ ਨਾਲ ਬਦਸਲੂਕੀ ਵਾਲੀਆਂ ਵੀਡੀਓਜ਼ ਵੀ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸੋ ਹਮਾਸ ਵਾਲਿਆਂ ਨੇ ਅਚਨਚੇਤੇ ਕੀਤੇ ਇਸ ਹਮਲੇ ਦੇ ਨਾਲ ਪੂਰੀ ਦੁਨੀਆ ਨੂੰ ਹੀ ਜਿਹੜਾ ਹਰਜੋਤ ਸਿੰਘ ਜੀ ਭੌਚੱਕੇ ਕਰ ਦਿੱਤਾ ਆ। ਅਮਰੀਕੀ ਸਿਟੀਜ਼ਨਸ ਦੀ ਵੀ ਇੱਥੇ ਬਹੁਤਿਆਂ ਦੀ ਕਈਆਂ ਦੀ ਜਿਹੜੀ ਆ ਅੱਧੇ ਦਰਜਨ ਤੋਂ ਵੱਧ ਜਿਹੜੀ ਉਹ ਮੌਤ ਹੋ ਚੁੱਕੀ ਆ, ਇਹ ਇਸ ਟਾਈਮ ਦੱਸਿਆ ਜਾ ਰਿਹਾ ਹੈਗਾ ਆ। ਤੇ ਕਈ ਜਾਣੇ ਅਜੇ ਵੀ ਉਹਨਾਂ ਦੇ ਜਿਹੜੇ ਪਰਿਵਾਰਕ ਜੀ ਆ ਉਹਨਾਂ ਨੂੰ ਲੱਭਣ ਦੇ ਵਿੱਚ ਲੱਗੇ ਆ। ਮੈਕਸੀਕੋ 300 ਤੋਂ ਵੱਧ ਜਿਹੜੇ ਉਹਨਾਂ ਦੇ ਸਿਟੀਜ਼ਨਸ ਉੱਥੇ ਫਸੇ ਆ, ਉਹਨਾਂ ਨੂੰ ਕੱਢਣ ਦੇ ਲਈ ਜਿਹੜਾ 에ਅਰਕ੍ਰਾਫਟ ਆ ਇਜ਼ਰਾਈਲ ਨੂੰ ਜਿਹੜਾ ਆ ਉਹ ਘੱਲ ਰਿਹਾ ਹੈਗਾ ਆ। ਸੋ ਇਹ ਜਿਹੜੀ ਹਮਾਸ ਹੈ ਬਹੁਤ ਪੁਰਾਣੀ ਇੱਕ ਇਸਲਾਮਿਕ ਰੈਜ਼ਿਸਟੈਂਸ ਮੂਵਮੈਂਟ ਜਿਹੜੀ ਉਹ ਹੈਗੀ ਆ। ਇਸ ਨੂੰ ਜਿਹੜਾ ਕਹਿ ਲਓ ਵੀ ਇਹ 1887 ਦੇ ਵਿੱਚ ਆਈ ਸੀਗੀ ਇਹ ਸਾਹਮਣੇ। ਇਸ ਤੋਂ ਪਹਿਲਾਂ ਮੁਸਲਿਮ ਬ੍ਰਦਰਹੁੱਡ ਹੁੰਦਾ ਸੀ, ਇੱਕ ਜਿਹੜੀ ਸੁੰਨੀ ਇਸਲਾਮਿਸਟ ਗਰੁੱਪ ਆ 1920 ਦੇ ਵਿੱਚ ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ ਇਜਾਦ ਜਿਹੜਾ ਆ ਉਹ ਕੀਤਾ ਗਿਆ ਸੀਗਾ। ਹਮਾਸ ਗਾਜ਼ਾ ਪੱਟੀ ਨੂੰ ਮੋਸਟਲੀ ਜਿਹੜਾ ਉਹ ਕੰਟਰੋਲ ਕਰਦਾ ਆ, ਤੇ ਗਾਜ਼ਾ ਪੱਟੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਰਹਿੰਦੇ ਆ। ਉੱਥੇ ਹੀ ਇਜ਼ਰਾਈਲ ਲਗਾਤਾਰ ਆਪਣੀਆਂ ਜਿਹੜੀਆਂ ਸੈਟਲਮੈਂਟਸ ਆ ਉਹ ਮੂਵ ਕਰ ਰਿਹਾ ਹੈਗਾ ਸੀਗਾ। ਸੋ ਬਹੁਤ ਜ਼ਿਆਦਾ ਜਿਹੜੇ ਹੁਣ ਹਵਾਈ ਹਮਲੇ ਆ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਲਗਾਤਾਰ ਜਿਹੜੇ ਆ ਉਹ ਕੀਤੇ ਜਾ ਰਹੇ ਹੈਗੇ ਆ। ਇਜ਼ਰਾਈਲ ਨੇ ਟੋਟਲ ਜਿਹੜਾ ਆ ਗਾਜ਼ਾ ਸਟ੍ਰਿਪ ਦੇ ਉੱਤੇ ਸੀਜ਼ ਕਰ ਲਿਆ, ਆਪਣੇ ਆਪ ਨੂੰ ਕਬਜ਼ੇ 'ਚ ਕੀਤਾ ਹੈ। ਸਾਰਾ ਉਹਨਾਂ ਦਾ ਵਾਟਰ ਸਪਲਾਈ ਬੰਦ ਕੀਤਾ ਗਿਆ ਹੈਗਾ ਆ। ਉਹਨਾਂ ਨੇ ਇਜ਼ਰਾਈਲ ਵਾਲਿਆਂ ਨੇ ਵੀ ਕਿਹਾ ਵੀ ਜਿਸ ਤਰ੍ਹਾਂ 9/11 ਦਾ ਅਟੈਕ ਹੋਇਆ ਸੀ, ਸਿਮਿਲਰ ਕਾਈਂਡ ਦੇ ਅਟੈਕ ਹੈਗਾ ਆ। ਤੇ ਦੂਸਰੇ ਪਾਸੇ ਹਮਾਸ ਵਾਲੇ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਨੈਗੋਸ਼ੀਏਸ਼ਨ ਨਹੀਂ ਕਰਨੀ ਹੈਗੀ। ਇਜ਼ਰਾਈਲ ਦੇ ਹੁਣ ਤੱਕ ਦੇ 700 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ, ਤੇ ਗਾਜ਼ਾ ਦੇ ਵਿੱਚ 560 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਇਹ ਕਿਹਾ ਆ ਵੀ ਜੋ ਹਮਾਸ ਨੂੰ ਐਕਸਪੀਰੀਅੰਸ ਮਿਲੂਗਾ ਉਹ ਬਹੁਤ ਹੀ ਜ਼ਿਆਦਾ ਡਿਫਿਕਲਟ ਤੇ ਟੈਰੀਬਲ ਹੋਊਗਾ। ਕਹਿੰਦੇ ਵੀ ਅਸੀਂ ਮਿਡਲ ਈਸਟ ਨੂੰ ਟੋਟਲੀ ਚੇਂਜ ਕਰਨ ਜਾ ਰਹੇ ਹੈਗੇ ਆ। ਇਹ ਹੁਣ ਸ਼ੁਰੂਆਤ ਹੋਊਗੀ ਤੇ ਅਸੀਂ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਵਾਂਗੇ, ਬਹੁਤ ਵੱਡੀ ਫੋਰਸ ਦੇ ਨਾਲ। ਪੂਰਾ ਜਿਹੜਾ ਅਸਮਾਨ ਆ ਗਾਜ਼ਾ ਦੇ ਵਿੱਚ ਧੂਏ ਦੇ ਨਾਲ ਇਸ ਟਾਈਮ ਕਾਲਾ ਹੋਇਆ ਪਿਆ ਹੈਗਾ ਆ। ਤੇ ਹਮਾਸ ਜਿਹੜੀ ਵੱਡਾ ਗਰੁੱਪ ਮਿਲੀਟੈਂਟਸ ਦਾ ਹੈਗਾ ਆ, ਉਹ ਸ਼ਨੀਚਰਵਾਰ ਨੂੰ ਇਜ਼ਰਾਈਲ ਦੇ ਵਿੱਚ ਐਂਟਰ ਕਰ ਗਏ ਸੀ, ਤੇ ਉਸ ਟਾਈਮ ਉਹਨਾਂ ਨੇ 100 ਤੋਂ ਵੱਧ ਹੋਸਟੇਜ ਵੀ ਆਪਣੇ ਬਣਾਏ ਹੋਏ ਹੈਗੇ ਆ, ਤਾਂ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਕੈਦੀ ਆ ਇਜ਼ਰਾਈਲ ਦੇ ਵਿੱਚ ਉਹਨਾਂ ਨੂੰ ਛੁਡਾ ਸਕਣ। ਇਜ਼ਰਾਈਲ ਵਾਲਿਆਂ ਨੇ 3 ਲੱਖ ਦੇ ਕਰੀਬ ਆਪਣੇ ਆਰਮੀ ਰਿਜ਼ਰਵਿਸਟ ਆ ਜੋ ਸਵਰਡਸ ਆਫ ਆਇਰਨ ਕੈਂਪੇਨ ਕਰਕੇ ਉਹਨਾਂ ਨੂੰ ਵਾਪਸ ਬੁਲਾ ਲਿਆ ਹੈ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਆਪਰੇਸ਼ਨ ਆ ਹੁਣ ਉਹ ਕਰਨ ਜਾ ਰਹੇ ਹੈਗੇ। ਜੀ ਬਿਲਕੁਲ, ਪੈਲਸਤੀਨ ਦੇ ਵਿੱਚ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਜਿੰਨੇ ਵੀ ਹਸਪਤਾਲ ਆ ਉਹ ਇਸ ਟਾਈਮ ਆਊਟ ਆਫ ਸਰਵਿਸ ਜਿਹੜੇ ਹੋ ਚੁੱਕੇ ਆ। ਜਿਹੜੇ ਇੰਜਰਡ ਆ ਉਹਨਾਂ ਨੂੰ ਕੋਈ ਵੀ ਜਿਹੜਾ ਉੱਥੇ ਰਾਹਤ ਆ ਉਹ ਲੱਗਦਾ ਨਹੀਂ ਵੀ ਸੌਖਿਆ ਮਿਲੂਗੀ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਇਜ਼ਰਾਈਲ ਨੇ ਸੀਜ਼ ਕਰ ਦਿੱਤੀ ਆ ਗਾਜ਼ਾ ਪੱਟੀ। ਤੇ ਪੈਲਸਤੀਨ ਦੇ ਜਿਹੜੇ ਹੈਲਥ ਮਿਨਿਸਟਰ ਆ ਉਹਨਾਂ ਨੇ ਇਹ ਬਿਆਨ ਦਿੱਤਾ ਆ। ਕੌਨਸਟੈਂਟ ਸ਼ੈਲਿੰਗ ਤੇ ਜਿਹੜੇ ਧਮਾਕਿਆਂ ਦੀਆਂ ਜਿਹੜੀਆਂ ਖਬਰਾਂ ਆ ਉਹ ਉੱਥੋਂ ਆ ਰਹੀਆਂ ਹੈਗੀਆਂ ਆ। ਇਜ਼ਰਾਈਲ ਦੀਆਂ ਫੋਰਸਾਂ ਇੱਥੋਂ ਤੱਕ ਕਿ ਲੈਬਨੀਜ਼ ਟੈਰੀਟਰੀਜ਼ ਦੇ ਵਿੱਚ ਜਾ ਕੇ ਵੀ ਹਮਲੇ ਜਿਹੜੀਆਂ ਆ ਉਹ ਕਰ ਰਹੀਆਂ ਹੈਗੀਆਂ। ਇੱਕ ਯੂਨਾਈਟਿਡ ਨੇਸ਼ਨ ਇੰਟਰਮ ਫੋਰਸ ਇਨ
ਲੈਬਨਾਨ ਜਿਹੜੀ ਹੈਗੀ ਆ ਪੀਸ ਮੇਕਰਸ ਦੀ, ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਦੱਸਿਆ ਆ ਵੀ ਉਹਨਾਂ ਨੂੰ ਲੈਬਨਾਨ ਦੇ ਕੁਛ ਇਲਾਕਿਆਂ ਦੇ ਵਿੱਚ ਧਮਾਕੇ ਜਿਹੜੇ ਆ ਉਹ ਸੁਣੇ ਆ। ਇਜ਼ਰਾਈਲੀ ਡਿਫੈਂਸ ਫੋਰਸਿਸ IDF ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹਨਾਂ ਨੇ ਕਿਹਾ ਆ ਵੀ ਕਈ ਜਿਹੜੇ ਆਮ ਸਸਪੈਕਟ ਜਿਨ੍ਹਾਂ ਨੇ ਇਨਫਿਲਟਰੇਟ ਕੀਤਾ ਸੀ, ਘੁਸਪੈਠ ਕੀਤੀ ਸੀ ਇਜ਼ਰਾਈਲ ਦੇ ਵਿੱਚ ਲੈਬਨਾਨ ਦੇ ਥਾਵਾਂ ਤੋਂ, ਉਹਨਾਂ ਨੇ ਮਾਰ ਮੁਕਾਇਆ ਤੇ IDF ਦੇ ਜਿਹੜੇ ਫੌਜੀ ਆ ਉਹ ਉਸ ਇਲਾਕੇ ਨੂੰ ਲੱਭ ਰਹੇ ਜਿਹੜੇ ਉਹ ਹੈਗੇ ਨੇ। ਉਧਰ ਫਰਾਂਸ ਦੇ ਫੋਰਨ ਮਿਨਿਸਟਰ ਨੇ ਕਨਫਰਮ ਕੀਤਾ ਹੈ ਵੀ ਦੂਜਾ ਉਹਨਾਂ ਦਾ ਇੱਕ ਨਾਗਰਿਕ ਆ ਇਹਨਾਂ ਹਮਲਿਆਂ ਦੇ ਵਿੱਚ ਇਸ ਟਾਈਮ ਮਰ ਚੁੱਕਾ ਆ। ਇਜ਼ਰਾਈਲ ਦੇ ਜਿਹੜੇ ਡਿਫੈਂਸ ਅਟੈਚੀ ਹੈਗੇ ਨੇ ਇੱਥੇ, ਉਹ ਪੈਂਟਾਗਨ ਦੇ ਵਿੱਚ ਜਲਦ ਜਿਹੜੇ ਆ ਉਹ ਵਿਜ਼ਿਟ ਕਰਨ ਜਾ ਰਹੇ ਆ। ਮੇਜਰ ਜਨਰਲ ਹਿਦਾਈ ਜ਼ਿਲਬਰਮੈਨ ਉਹ ਪੈਂਟਾਗਨ ਦੇ ਵਿੱਚ ਅੱਜ ਜਿਹੜੇ ਉਹ ਜਾਣਗੇ। ਵਾਈਡ ਸਕੇਲ ਜਿਹੜੀਆਂ ਸਟ੍ਰਾਈਕਸ ਆ ਉਹ ਹਮਾਸ ਦੇ ਉੱਤੇ ਸੈਂਟਰਸ ਦੇ ਵਿੱਚ ਜਿਹੜੇ ਗਾਜ਼ਾ ਪੱਟੀ 'ਚ ਆ ਉਹ ਉੱਥੇ ਇਸ ਟਾਈਮ ਲਗਾਤਾਰ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਸੋ ਕਾਫੀ ਥਾਵਾਂ ਦੇ ਉੱਤੇ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਮਸਲਾ ਜਿਹੜਾ ਉਹ ਭਖ ਚੁੱਕਾ ਆ। ਇਸ ਨੇ ਪੂਰੀ ਜਿਹੜੀ ਜੀਓ ਪੋਲਿਟਿਕਸ ਤੇ ਹੋਰ ਬਹੁਤ ਕੁਛ ਜਿਹੜਾ ਇਸ ਹਮਲਿਆਂ ਨੇ ਜਿਹੜਾ ਉਹ ਚੇਂਜ ਕਰ ਦੇਣਾ ਹੈਗਾ ਆ। ਜੀ, ਅੱਜ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦਾ ਸ਼ਹਾਦਤ ਦਾ ਦਿਨ ਸਰੋਤਿਆਂ ਨੂੰ ਯਾਦ ਆ ਵੀ ਸੁੱਖੇ ਤੇ ਜਿੰਦੇ ਦੋਨਾਂ ਨੇ ਜੋ ਉਸ ਟਾਈਮ ਦਾ ਜਨਰਲ ਵੈਦਿਆ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਤੇ ਹੋਰ ਅਕਾਲ ਤਖਤ ਸਾਹਿਬ 80 ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਸੀ ਇੰਡੀਆ ਦੀ ਸਰਕਾਰ ਨੇ, ਤੇ ਉਸ ਟਾਈਮ ਦੇ ਉੱਤੇ ਉਹ ਜਨਰਲ ਸੀਗਾ ਤੇ ਉਸ ਜਨਰਲ ਦਾ ਸਹੁਦਾ ਲਾਇਆ ਸੀ। ਤੇ ਅੱਜ ਤੜਕੇ 3 ਵਜੇ ਭਾਈ ਸੁੱਖਾ ਤੇ ਭਾਈ ਜਿੰਦਾ ਉਹਨਾਂ ਨੂੰ ਜੋ ਆ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਤੇ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਆ ਉਹ ਬੜੀਆਂ ਮਸ਼ਹੂਰ ਹੋਈਆਂ। ਅੱਜ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੇ ਪਿੰਡ ਜੋ ਪ੍ਰੋਗਰਾਮ ਹੋਏ ਆ ਉਹਦੇ ਬਾਰੇ ਵੀ ਤੁਹਾਨੂੰ ਜਿਹੜਾ ਹੈ ਤੁਸੀਂ Facebook ਤੇ YouTube ਤੇ ਦੇਖ ਸਕੋਗੇ। ਜੀ।